ਲੀਡਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਮਹਾਲੀ ਤੋਂ ਵੀਰ ਨਵੀਨ ਮਹਾਜਨ ਜੀ ਦੀ ਹੈ। ਇਹ ਲਿਖਦੇ ਹਨ, ਹੈਲੋ, ਤੁਸੀਂ ਕਿਹਾ ਕਿ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕਿਉਂ ਕੀਤਾ। ਮੈਂ ਇਸ ਸੰਬੰਧੀ ਦੋ ਚਿੱਤੀ ਵਿੱਚ ਹਾਂ। ਤੁਸੀਂ ਆਪਣੇ ਆਪ ਨੂੰ ਇੰਦਰਾ ਗਾਂਧੀ ਦੇ ਰੂਪ ਵਿੱਚ ਵੇਖੋ ਅਤੇ ਇਸ ਸਥਿਤੀ ਨੂੰ ਵਿਚਾਰੋ। ਖਾਲਿਸਤਾਨ ਵਿਚਲੇ 40% ਹਿੰਦੂ ਮੰਦਰਾਂ ਵਿੱਚ ਬੜੀ ਜ਼ਹਿਰੀਲੀ ਕਿਸਮ ਦੇ ਖਤਰਨਾਕ ਹਥਿਆਰ ਇਕੱਠੇ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਖਾਲਿਸਤਾਨ ਦੀ ਏਕਤਾ ਅਖੰਡਤਾ ਨੂੰ ਵੰਗਾਰਦੇ ਹਨ। ਖਾਲਿਸਤਾਨ ਦੀ ਮਿੱਤਰਤਾ ਪਾਕਿਸਤਾਨ ਨਾਲ ਹੈ ਅਤੇ ਖਾਲਿਸਤਾਨ ਵਿਚਲੇ ਹਿੰਦੂਆਂ ਦੀ ਭਾਰਤ ਨਾਲ। ਖਾਲਿਸਤਾਨ ਦੇ ਹਿੰਦੂ ਆਪਣੀ ਨੀਤੀ ਨੂੰ ਨਿਆਂ ਸੰਗਤ ਠਹਿਰਾਉਣ ਲਈ ਦਲੀਲ ਦਿੰਦੇ ਹਨ ਕਿ ਪਾਂਡਵਾਂ ਨੇ ਦਮਨਕਾਰੀ ਕੌਰਵਾਂ ਦੇ ਖਿਲਾਫ ਲੜਾਈ ਲੜੀ ਸੀ। ਅੱਜ ਦੇ ਸਿੱਖ ਕੌਰਵ ਹਨ ਅਤੇ ਹਿੰਦੂ ਪਾਂਡਵ ਜਿਹੜੇ ਕਿ ਨਿਆਂ ਲਈ ਲੜ ਰਹੇ ਹਨ। ਇਸ ਹਾਲਾਤ ਵਿੱਚ ਸਿੱਖ ਕੀ ਕਰਨਗੇ? ਕੀ ਉਹ ਹਿੰਦੂਆਂ ਨੂੰ ਮੰਦਰਾਂ ਵਿੱਚ ਹਥਿਆਰ ਇਕੱਠੇ ਕਰਨ ਦੇਣਗੇ ਤਾਂ ਕਿ ਉਹ ਖਾਲਿਸਤਾਨ ਦੀ ਸਲਾਮਤੀ ਨੂੰ ਚੈਲੰਜ ਕਰ ਸਕਣ, ਜਾਂ ਉਹ ਫੌਜ ਦੀ ਵਰਤੋਂ ਕਰਕੇ ਇਸ ਚੈਲੰਜ ਨੂੰ ਕੁਚਲਣਗੇ? ਕੀ ਇਸ ਹਾਲਤ ਵਿੱਚ ਹਿੰਦੂਆਂ ਦਾ ਸਿੱਖਾਂ ਨੂੰ ਕੁਝ ਮਾੜਾ ਕਹਿਣਾ ਬਣੇਗਾ? ਮੈਂ ਕਦੇ ਵੀ ਕਿਸੇ RSS ਦੇ ਬੰਦੇ ਨੂੰ ਸਿੱਖਾਂ ਬਾਰੇ ਕੁਝ ਮਾੜਾ ਕਹਿੰਦਾ ਨਹੀਂ ਸੁਣਿਆ, ਪਰ ਸਿੱਖਾਂ ਨੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਹਨ। ਸਿੱਖ ਰਾਮ ਜੀ ਵਰਗੇ ਭਗਵਾਨ ਨੂੰ ਬਹੁਤ ਹੀ ਭੱਦੀ ਸ਼ਬਦਾਵਲੀ ਨਾਲ ਸੰਬੋਧਿਤ ਕਰਦੇ ਹਨ, ਜਿਹੜੇ ਸ਼ਬਦ ਕਿ ਮੈਂ ਆਪਣੀ ਲਿਖਤ ਨਾਲ ਨਹੀਂ ਲਿਖ ਸਕਦਾ। ਸਿੱਖਾਂ ਨੂੰ ਇਹ ਵੀ ਭੁੱਲ ਜਾਂਦਾ ਹੈ ਕਿ ਰਾਮ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਾਰਾਂ ਵਾਰ ਆਇਆ ਹੈ ਅਤੇ ਉਹ ਵੀ ਬੜੇ ਸਤਿਕਾਰਤ ਰੂਪ ਵਿੱਚ। ਜੀ ਡਾਕਟਰ ਸਾਹਿਬ, ਇਹ ਵੀਰ ਨਵੀਨ ਮਹਾਜਨ ਇਹ ਨਵੇਂ ਆਏ ਨੇ। ਇਹ ਵੈਸੇ ਉਹਨਾਂ ਦੀ ਮੈਂ ਪਹਿਲੀ ਈਮੇਲ ਪਿਕ ਕੀਤੀ ਹੈ। ਪਿਛਲੇ 2 ਹਫ਼ਤੇ ਦੇ ਪੀਰੀਅਡ 'ਚ ਲਗਭਗ 10 ਤੋਂ 12-13 ਤੱਕ ਈਮੇਲਸ ਇਹਨਾਂ ਦੀਆਂ ਆਈਆਂ ਜੀ। ਜਦੋਂ ਇਹਨਾਂ ਦੀ ਪਹਿਲੀ ਈਮੇਲ ਆਈ ਤੇ ਇਹਨਾਂ ਨੇ ਕਿਹਾ ਜੀ ਕਿ ਮੇਰਾ ਪਰਿਵਾਰ ਜਿਹੜਾ ਹੈ, ਭਾਵੇਂ ਮੈਂ ਹਿੰਦੂ ਹਾਂ, ਪੰਜਾਬੀ ਹਿੰਦੂ ਹਾਂ, ਮੈਂ ਸਟੂਡੈਂਟ ਹਾਂ, ਚੰਡੀਗੜ੍ਹ ਪੜ੍ਹਦਾ ਹਾਂ, ਬਟਾਲੇ ਦਾ ਰਹਿਣ ਵਾਲਾ ਹਾਂ, ਔਰ ਜਿਹੜਾ ਸਾਡੇ ਪਰਿਵਾਰ ਗੁਰੂ ਗ੍ਰੰਥ ਸਾਹਿਬ ਯਕੀਨ ਰੱਖਦਾ ਹੈ। ਮੈਂ ਪਿੰਡਰਾਂ ਵਾਲਿਆਂ ਦਾ ਬਾਰੇ ਇੱਕ ਇੰਟਰਵਿਊ ਸੁਬਰਾਮਨੀਅਮ ਸਵਾਮੀ ਦਾ ਦੇਖਿਆ, ਫਿਰ ਮੈਂ ਤੁਹਾਡੀ ਵੀਡੀਓ ਵੀ ਦੇਖੀ। ਮੇਰੇ ਮਨ 'ਚ ਬਹੁਤ ਸਾਰੇ ਸਵਾਲ ਨੇ ਜੀ, ਔਰ ਪਿੰਡਾਂ ਵਾਲਿਆਂ ਨੂੰ ਵੀ ਮੈਂ ਕੋਈ ਬੁਰਾ ਨਹੀਂ ਮੰਨਦਾ। ਇਸ ਤਰ੍ਹਾਂ ਨਾਲ ਉਹਨਾਂ ਦੀ ਪਹਿਲੀ ਈਮੇਲ ਸੀ, ਪਰ ਕਿਉਂਕਿ ਅਸੀਂ ਉਦੋਂ ਕਾਫੀ ਹੋਰ ਈਮੇਲਸ ਪਹਿਲਾਂ ਦੀਆਂ ਆਈਆਂ ਸੀ ਜੀ, ਉਸ ਨੂੰ ਸ਼ਾਮਲ ਨਹੀਂ ਕਰ ਸਕੇ। ਫਿਰ ਹਰ 2-3 ਦਿਨ ਬਾਅਦ ਇਹਨਾਂ ਦੀ ਹੁਣ ਜਦੋਂ ਇਹ ਕੋਈ ਨਵੀਂ ਵੀਡੀਓ ਦੇਖਦੇ ਨੇ, ਇਹਨਾਂ ਵਿਚਲਾ ਹਿੰਦੂ ਜਿਹੜਾ ਹੈ ਉਹ ਮੱਚ ਪੈਂਦਾ ਹੈ ਔਰ ਉਹ ਫਿਰ ਪੂਰੇ ਗੁੱਸੇ ਦੇ ਨਾਲ, ਅਸੀਂ ਜਦੋਂ ਚਾਈਨਾ ਸੈਕਸ਼ਨ ਕੀਤਾ ਹੈ ਕਿ ਵੀ ਚਾਈਨਾ ਸਬਕ ਸਿਖਾਏਗਾ, ਉਦੋਂ ਇਹਨਾਂ ਨੇ ਬੜਾ ਗੁੱਸਾ ਦਿਖਾਇਆ। ਔਰ ਇਸੇ ਤਰ੍ਹਾਂ ਕੋਈ ਨਾ ਕੋਈ ਕਮੈਂਟ ਜਿਹੜਾ ਇਹਨਾਂ ਦਾ ਨੈਗੇਟਿਵ, ਕਈ ਵਾਰੀ ਗਾਲੀ ਗਲੋਚ ਤੱਕ ਵੀ ਜਾਂਦਾ ਹੈ। ਸੋ ਜਿਹੜਾ ਇਹਨਾਂ ਨੇ ਆਪਣਾ ਉਹ ਉੱਤੇ ਪਾਇਆ ਹੋਇਆ ਸੀ ਓੜਨਾ ਜਿਹਾ, ਉਹ ਨਕਾਬ, ਉਹ ਲੱਥ ਗਿਆ। ਉਹ ਕਿਉਂਕਿ ਅਸੀਂ ਜਦੋਂ ਇਦਾਂ ਦਾ ਹੁੰਦਾ ਤਾਂ ਅਸੀਂ ਥੋੜੀ ਜਿਹੀ ਪੇਸ਼ੈਂਸ ਰੱਖਦੇ ਹਾਂ ਵੀ ਦੇਖੀਏ ਕਿ ਵੀ ਉਹ ਜਿਵੇਂ ਇੱਕ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨਾਲ ਜੁੜੀ ਹੋਈ ਘਟਨਾ ਕਿ ਇੱਕ ਬੜਾ ਵੱਡਾ ਸਾਧੂ ਜਿਹੜਾ ਕਹਾਉਂਦਾ ਸੀ ਹਿੰਦੂਆਂ ਦਾ, ਸੰਨਿਆਸੀਆਂ ਦਾ, ਉਹ ਆਇਆ ਦਰਬਾਰ ਸੱਜਿਆ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਪਿੱਛੇ ਚੌਰ ਬਰਦਾਰ ਇੱਕ ਭਾਈ ਸੁਥਰਾ ਨਾਂ ਦਾ ਸਿੱਖ ਸੀ। ਉਹਦੀ ਕਹਾਣੀ ਹੈ ਕਿ ਉਹਨੂੰ ਕਿਵੇਂ ਜੰਗਲ ਦੇ ਵਿੱਚ ਉਹਦੀ ਮਾਂ ਕਿਤੇ ਜੰਮਦਿਆਂ ਹੀ ਛੱਡ ਗਈ ਸੀ ਤੇ ਉਹਨੂੰ ਗੁਰੂ ਸਾਹਿਬ ਜਾ ਰਹੇ ਸੀ ਸ਼ਿਕਾਰ ਤੇ ਗੁਰੂ ਸਾਹਿਬ ਨੇ ਦੇਖਿਆ, ਆਵਾਜ਼ ਸੁਣੀ, ਉਹਨਾਂ ਨੇ ਦੇਖਿਆ ਵੀ ਇਹ ਤਾਂ ਬੱਚਾ ਹੈ ਜੀ। ਉਹਨੂੰ ਜਿਹੜਾ ਉਹਨਾਂ ਨੇ ਜਿਹੜਾ ਲਿਆਂਦਾ ਹੈ ਉਸਨੂੰ ਇਸ਼ਨਾਨ ਕਰਾ ਕੇ ਸਾਫ਼ ਸੁਥਰਾ ਕਰਕੇ ਤੇ ਗੁਰੂ ਸਾਹਿਬ ਨੇ ਕਿਹਾ, ਪਹਿਲਾਂ ਉਹਨਾਂ ਨੇ ਕਿਹਾ ਹੋਣਾ ਜੀ ਬੜਾ ਗੰਦਾ ਹੈ ਪਿਆ ਢੇਰ ਦੇ ਵਿੱਚ, ਗੁਰੂ ਸਾਹਿਬ ਨੇ ਕਿਹਾ ਤਾਂ ਬੜਾ ਸੁਥਰਾ ਹੈ ਜੀ। ਉਹਦਾ ਨਾਂ ਭਾਈ ਸੁਥਰਾ ਕਰਕੇ ਮਸ਼ਹੂਰ ਹੋਇਆ ਔਰ ਉਹ ਬੜਾ ਹਾਸ ਰਸ ਦੇ ਵਿੱਚ ਬੜਾ ਮਾਹਿਰ ਸੀ। ਸੋ ਜਿਵੇਂ ਉਹ ਸਾਖੀ ਆਂਦੀ ਹੈ ਕਿ ਉਹ ਜਿਹੜਾ ਬੜਾ ਵੱਡਾ ਸੰਨਿਆਸੀ ਹਿੰਦੂ ਸਵਾਮੀ ਆਇਆ ਜੀ, ਉਹਨੂੰ ਉਹਨਾਂ ਨੇ ਪੁੱਛਿਆ ਗੁਰੂ ਸਾਹਿਬ ਨੇ ਵੀ ਕੀ ਤੁਹਾਡੀ ਜਿਹੜੀ ਹੈ ਤਾਰੀਫ ਕੀ ਹੈ, ਤਾਂ ਉਹਨੇ ਕਿਹਾ ਜੀ ਮੈਨੂੰ ਸ਼ਾਂਤੀ ਸਰੂਪ ਕਹਿੰਦੇ ਨੇ ਜੀ। ਸੋ ਉਹ ਸ਼ਾਂਤੀ ਸਰੂਪ ਜਿਹੜਾ ਉਹ ਬੈਠਾ ਹੈ, ਉਹ ਆਪਣਾ ਮਾਰ ਰਿਹਾ ਹੈ ਬੜੇ ਬੜੇ ਜਿਹੜੇ ਹੈ ਉਹ ਬ੍ਰਹਮ ਗਿਆਨ ਦੀਆਂ ਗੱਲਾਂ ਤੇ ਸੁਥਰਾ ਜਿਹੜਾ ਪਿੱਛੇ ਖੜਾ ਹੈ ਉਹ 2 ਮਿੰਟ ਬਾਅਦ ਉਹਦੇ ਵੱਲ ਦੇਖ ਕੇ ਤੇ ਦੰਦ ਝੁਕਾ ਦਿੰਦਾ ਜੀ। ਇੱਕ ਵਾਰੀ ਤਾਂ ਐ ਹੋਇਆ ਸ਼ਾਂਤੀ ਸਰੂਪ, ਫਿਰ ਉਹਦੇ ਨਾਲ ਨਜ਼ਰ ਮਿਲੀ, ਉਹਨੇ ਫਿਰ ਉਹਨੂੰ ਦਿਖਾਤੀਆਂ ਦੰਦੀਆਂ ਜੀ, ਉਹ ਫਿਰ ਹੋਰ ਭੜਕਿਆ। ਤੀਜੀ ਵਾਰ ਤੱਕ ਪਹੁੰਚਦੇ ਆ ਉਹ ਖੜੋ ਗਿਆ ਜੀ। ਸ਼ਾਂਤੀ ਸਰੂਪ ਗੁੱਸੇ ਚ ਅੱਗ ਬਬੂਲਾ ਕੇ ਜੀ ਤੁਸੀਂ ਚੰਗੇ ਇੱਥੇ ਮਸਕਰੇ ਰੱਖੇ ਹੋਏ ਨੇ, ਇਹ ਹੋਇਆ ਉਹ ਹੋਇਆ। ਤੇ ਗੁਰੂ ਸਾਹਿਬ ਨੇ ਪਿੱਛੇ ਦੇਖ ਕੇ ਕਿਹਾ ਵੀ ਸੁਥਰਿਆ ਕੀ ਕੀਤਾ ਜੀ, ਇਹ ਸਵਾਮੀ ਜੀ ਨੂੰ ਨਾਰਾਜ਼ ਕਰਤਾ। ਕਹਿੰਦੇ ਜੀ ਮੈਂ ਤਾਂ ਸੁਣਿਆ ਵੀ ਸ਼ਾਂਤੀ ਸਰੂਪ ਨੇ, ਪਹਿਲਾਂ ਤਾਂ ਕਹਿੰਦੇ ਮੈਂ ਥੋੜਾ ਜਿਹਾ ਸਵਾਹ ਪਾਸੇ ਕਰਕੇ ਦੇਖੀ, ਮੈਨੂੰ ਲੱਗਾ ਵੀ ਥੋੜਾ ਜਿਹਾ ਸੇਕ ਹੈਗਾ ਥੱਲੇ, ਫਿਰ ਕਹਿੰਦੇ ਮੈਂ ਕਰਕੇ ਥੋੜੇ ਜਿਹਾ 11 ਨੂੰ ਮਾੜੀ ਜਿਹੀ ਫੂਕ ਮਾਰੀ, ਕਹਿੰਦੇ ਤਾਂ ਭਾਂਬੜੀ ਮੱਚ ਗਏ, ਇਹ ਸ਼ਾਂਤੀ ਸਰੂਪ ਕਾਹਦਾ, ਇਹ ਤਾਂ ਜਵਾਲਾਮੁਖੀ ਹੈ।
ਸੋ ਅਸੀਂ ਵੀ ਜਦੋਂ ਇਸ ਕਿਸਮ ਦੇ ਸਾਡੇ ਵੀਰ ਸ਼ੁਰੂ ਕਰਦੇ ਨੇ ਤੇ ਅਸੀਂ ਥੋੜੀ ਜਿਹੀ ਕਈ ਵਾਰੀ ਪੇਸ਼ੈਂਸ ਰੱਖਦੇ ਹਾਂ ਕਿ ਵੀ ਇਹ ਦੇਖੀਏ ਕਿ ਵੀ ਇਹ ਸ਼ਾਂਤੀ ਸਰੂਪ ਹੈ ਕਿ ਜਵਾਲਾਮੁਖੀ ਹੈ। ਜੀ ਜੀ। ਹੁਣ ਇਹ ਜਵਾਲਾਮੁਖੀ ਬਣ ਕੇ ਨਵੀਨ ਮਹਾਜਨ ਸਾਹਮਣੇ ਆਏ ਨੇ ਜੀ। ਸੋ ਜਿਹੜੀ ਇਹਨਾਂ ਦੀ ਇਹ ਲਿਖਤ ਹੈ ਇਹ ਮੈਨੂੰ ਥੋੜੀ ਜਿਹੀ ਬੈਲੈਂਸਡ ਲੱਗੀ ਕਿ ਇੱਕ ਉਹਨਾਂ ਨੇ ਇੱਕ ਸਿਨੈਰੀਓ ਬਣਾਇਆ ਹੈ ਕਿ ਜੀ ਤੁਸੀਂ ਪ੍ਰੋਟੈਸਟ ਕਰਦੇ ਹੋ ਕਿ ਦਰਬਾਰ ਸਾਹਿਬ ਤੇ ਹਮਲਾ ਫੌਜ ਨੇ ਕੀਤਾ ਵੀ ਤੁਸੀਂ ਸਿਨੈਰੀਓ ਦੇਖੋ, ਤੁਸੀਂ ਇੰਦਰਾ ਗਾਂਧੀ ਦੇ ਪੈਰਾਂ 'ਚ ਆਪਣੇ ਪੈਰ ਪਾਓ ਜੀ ਔਰ ਕਿ ਜੀ ਖਾਲਿਸਤਾਨ ਦੇ ਵਿੱਚ ਜਿੱਥੇ 40% ਹਿੰਦੂ ਹੋਣਗੇ, ਜਿਹੜਾ ਕਿ ਗਲਤ ਫਿਗਰ ਹੈ, ਹਿੰਦੂ ਪੰਜਾਬ 17-18% ਤੋਂ ਜ਼ਿਆਦਾ ਨਹੀਂ ਹੈਗੇ। ਸੋ ਪਹਿਲਾਂ ਤਾਂ ਇਹ ਆਪਣਾ ਡਾਟਾ ਕਰੈਕਟ ਕਰੋ। ਪਹਿਲਾਂ ਕਦੇ 55-45 ਕਹਿੰਦੇ ਹੁੰਦੇ ਸੀ, ਇੱਕ ਜ਼ਮਾਨਾ ਸੀ ਜਦੋਂ ਪੰਜਾਬੀ ਸੂਬਾ ਬਣਿਆ ਜੀ 58-48 ਹਾਂਜੀ 58-48 ਹੈ ਜਿਹੜਾ 50 ਇਹਨਾਂ ਦੇ ਨੰਬਰ ਹੈ ਸੀ 48% ਹੈ, ਸਿੱਖ 52% ਨੇ, ਹੁਣ 40 ਕਹਿਣ ਲੱਗ ਗਏ ਨੇ, ਕੋਈ 17-18% ਤੋਂ ਜ਼ਿਆਦਾ ਨਹੀਂ ਹੈਗੇ। ਇਹ ਦਲਿਤ ਪੋਪੂਲੇਸ਼ਨ ਨੂੰ ਵੀ ਆਪਣੇ ਨਾਲ ਮਿਲਾ ਕੇ ਹਿੰਦੂ ਕਹਿੰਦੇ ਨੇ। ਉਹਨਾਂ ਨੂੰ ਪੁੱਛ ਕੇ ਦੇਖੋ ਮਾਇਆਵਤੀ ਨੂੰ ਜਾਂ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਕਿ ਉਹ ਹਿੰਦੂ ਕਹਿੰਦੇ ਨੇ ਆਪਣੇ ਆਪ ਨੂੰ ਜੀ। ਹਾਂਜੀ ਉਹਨਾਂ ਤੋਂ ਸਭ ਤੋਂ ਜ਼ਿਆਦਾ ਡਾਕਟਰ BR ਅੰਬੇਦਕਰ ਔਰ ਦੂਸਰਿਆਂ ਨੇ ਬ੍ਰਾਹਮਣਵਾਦ ਨੂੰ ਭੰਨਿਆ, ਉਹ ਤਾਂ ਬੋਧੀ ਬਣ ਗਏ, ਜਾਂ ਉਹਨਾਂ ਦੇ ਵਿੱਚ ਸਿੱਖ ਨੇ ਜਾਂ ਉਹਨਾਂ ਦੀ ਆਪਣਾ ਆਦਿ ਧਰਮ ਹੈ, ਉਹਨਾਂ 'ਚ ਕੋਈ ਹਿੰਦੂ ਨਹੀਂ। ਪਹਿਲਾਂ ਤਾਂ ਆਪਣਾ ਇਹ ਫਿਗਰਸ ਕਰੈਕਟ ਕਰੋ। ਫਿਰ ਉਹ ਕਹਿੰਦੇ ਨੇ ਜੀ ਜੇ ਹਿੰਦੂ ਮੰਦਰਾਂ ਦੇ ਵਿੱਚ ਹਥਿਆਰ ਇਕੱਠੇ ਕਰਨ ਲੱਗ ਜਾਣ ਪੰਜਾਬ 'ਚ ਖਾਲਿਸਤਾਨ ਦੇ ਵਿੱਚ, ਔਰ ਸਿੱਖਾਂ ਦਾ ਦੇਸ਼ ਹੈ, ਸਿੱਖ ਪਾਕਿਸਤਾਨ ਦੇ ਨਾਲ ਦੋਸਤੀ ਕਰਨਗੇ, ਸਾਡੀ ਹਿੰਦੂਆਂ ਦੀ ਹਮਦਰਦੀ ਹਿੰਦੁਸਤਾਨ ਨਾਲ ਹੋਏਗੀ, ਤੇ ਉਸ ਮਾਮਲੇ 'ਚ ਸਿੱਖ ਕੀ ਕਰਦੀ ਸਰਕਾਰ? ਮਿਲਟਰੀ ਨੇ ਉਹਨਾਂ ਨੂੰ ਦੇਸ਼ ਤੋੜ ਲੈਣ ਦਿੰਦੇ ਖਾਲਿਸਤਾਨ। ਔਰ ਇਸ ਲਈ ਉਹਨਾਂ ਨੇ ਕਿਹਾ ਵੀ ਇੰਦਰਾ ਗਾਂਧੀ ਜਸਟੀਫਾਈਡ ਕਹਿਣਾ ਹੋਏ ਚਾਹੁੰਦੇ ਨੇ। ਸੋ ਪਹਿਲੀ ਗੱਲ ਤਾਂ ਇਹ ਹੈ ਮਿਸਟਰ ਨਵੀਨ ਮਹਾਜਨ, ਭਾਵੇਂ ਤੁਸੀਂ ਪਤਾ ਨਹੀਂ ਕੌਣ ਹੋ ਪਰ ਨਾਂ ਤਾਂ ਤੁਸੀਂ ਇਦਾਂ ਦਾ ਹੀ ਰੱਖਦੇ ਹੋ, ਕਦੇ ਕੋਈ ਬਣ ਕੇ ਆ ਜਾਂਦਾ ਵੀ। ਪਹਿਲੀ ਗੱਲ ਤਾਂ ਇਹ ਹੈ ਵੀ ਹੁਣ ਇਹ ਗੱਲ ਸਾਹਮਣੇ ਆਈ ਹੈ ਅੱਡ-ਅੱਡ ਸੋਰਸਿਸ ਤੋਂ ਕਿ ਕਿਸ ਤਰੀਕੇ ਦੇ ਨਾਲ ਇਸ ਸਾਰੀ ਸਿਚੁਏਸ਼ਨ ਨੂੰ ਕੰਟਰਾਈਵ ਕੀਤਾ ਗਿਆ ਜੀ। ਜੇ ਤੁਹਾਡੀ ਇਹ ਦਲੀਲ ਮੰਨ ਵੀ ਲਈ ਜਾਏ ਕਿ ਜੀ ਇਹ ਕਿਉਂਕਿ ਹਥਿਆਰ ਇਕੱਠੇ ਹੋ ਗਏ, ਦੇਸ਼ ਦੀ ਏਕਤਾ ਅਖੰਡਤਾ, ਈਵਨ ਇਹ ਤਾਂ ਬਰਾੜ ਵਰਗਾ ਜਿਹੜਾ ਤੁਹਾਡਾ ਗੁਲਾਮ ਕੁੱਤਾ ਹੈ, ਜਿਹੜਾ ਜਿਹਨੇ ਕਿ ਲੀਡ ਕੀਤਾ ਫੌਜ ਨੂੰ, ਉਹ ਵੀ ਮੰਨਦਾ ਹੈ ਕਿ ਜੀ ਖਾਲਿਸਤਾਨ ਜੇ ਅਸੀਂ ਨਾ ਕਰਦੇ ਤਾਂ ਖਾਲਿਸਤਾਨ ਦਾ ਐਲਾਨ ਕਰ ਦੇਣਾ ਸੀ, ਪਿੰਡਾਂ ਵਾਲਿਆਂ ਨੇ, ਪਾਕਿਸਤਾਨ ਨੇ ਮਾਨਤਾ ਦੇ ਦੇਣੀ ਸੀ, ਫਿਰ ਬੰਗਲਾਦੇਸ਼ ਹੋ ਜਾਣਾ ਸੀ। ਸੋ ਇਹ ਕਹਿ ਕੇ ਉਹ ਇਹ ਮੰਨਦਾ ਹੈ ਵੀ ਕਦੇ ਵੀ ਪਿੰਡਾਂ ਵਾਲਿਆਂ ਨੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ। ਜਿਹੜਾ ਰੈਜ਼ੋਲੂਸ਼ਨ ਅਨੰਦਪੁਰ ਸਾਹਿਬ ਦਾ ਮਤਾ ਜਿਸ ਨੂੰ ਕਿਹਾ ਜਾਂਦਾ ਹੈ, ਉਹ ਵੱਧ ਅਧਿਕਾਰਾਂ ਦੇ ਲਈ ਸੀ, ਇੱਕ ਪੀਸਫੁਲ ਮੂਵਮੈਂਟ ਜਿਹਦੇ 'ਚ 2 ਲੱਖ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ, ਇਹ ਉਸ ਦਾ ਆਧਾਰ ਸੀ। ਸੋ ਇਹ ਕਹਿਣਾ ਕਿ ਜੀ ਉਹਨਾਂ ਨੇ ਕੋਈ ਦੇਸ਼ ਦੇ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਸੀ, ਹਾਂ ਇਹ ਉਹਨਾਂ ਨੇ ਜ਼ਰੂਰ ਕਿਹਾ ਸੀ ਕਿ ਭਾਈ ਜੇ ਹਮਲਾ ਕੀਤਾ ਹੈ ਫੌਜ ਨੇ ਤਾਂ ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਸੋ ਇਹ ਸਾਰਾ ਹਾਈਪੋਥਸਿਸ ਹੀ ਗਲਤ ਹੈ, ਕਿਉਂਕਿ ਸੰਤ ਪਿੰਡਰਾਂ ਵਾਲਿਆਂ ਨੇ ਜਿਹੜਾ ਵਿਦਨ ਦਾ ਇੰਡੀਅਨ ਮੈਪ ਅਨੰਦਪੁਰ ਦੇ ਮਤੇ ਥੱਲੇ ਆਟੋਨਮੀ ਦੀ ਗੱਲ ਔਰ ਸਾਰੀਆਂ ਸਟੇਟਾਂ ਦੇ ਲਈ ਕੀਤੀ ਸੀ। ਦੂਸਰੀ ਗੱਲ ਜਿਹੜੀ ਇਸ ਦੇ ਲਈ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਤੁਹਾਡੀ ਗੱਲ ਲਈ ਮੰਨ ਵੀ ਲਿਆ ਜਾਏ ਜੀ ਉੱਥੋਂ ਉਹਨਾਂ ਨੇ ਕੋਈ ਐਲਾਨ ਕਰ ਦੇਣਾ ਸੀ, ਤੇ 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਜਿਹੜੇ ਹਰਿਆਣਾ ਔਰ ਹਿਮਾਚਲ 'ਚ ਵੀ ਨੇ ਉਹਨਾਂ ਦੇ ਉੱਤੇ ਹਮਲਾ ਕਰਨ ਦਾ ਕੀ ਮਤਲਬ ਸੀ ਜੀ। ਔਰ ਕਦੇ ਸਿੱਖਾਂ ਨੇ ਈਵਨ ਫਸਟ ਵਰਲਡ ਵਾਰ ਦੇ ਵੇਲੇ ਜਦੋਂ ਸਿੱਖ ਫੌਜ ਮੱਕੇ ਦੇ ਵਿੱਚ ਔਰ ਬਗਦਾਦ ਸਾਰੀਆਂ ਥਾਵਾਂ ਤੇ ਸੀ, ਔਰ ਇਹ ਔਨ ਰੈਕਰਡ ਹੈ ਕਿ ਸਿੱਖ ਫੌਜ ਨੇ ਮਸਜਿਦ ਦੇ ਵਿੱਚ ਜਿਹੜੇ ਉਹਦੇ ਤੇ ਗੋਲੀ ਚਲਾਉਣ ਤੋਂ ਨਾ ਕਰ ਦਿੱਤੀ ਸੀ। ਅੰਗਰੇਜ਼ਾਂ ਨੂੰ ਉਹਨੇ ਕਿਹਾ ਸੀ ਵੀ ਅਸੀਂ ਵੀ ਧਰਮੀ ਲੋਕ ਹੈ, ਇਹ ਵੀ ਇੱਕ ਧਰਮ ਬੇਸ਼ੱਕ ਸਾਡੇ ਤੋਂ ਵੱਖਰਾ ਧਰਮ ਹੈ, ਪਰ ਅਸੀਂ ਕਿਸੇ ਦੇ ਧਾਰਮਿਕ ਥਾਂ ਦੇ ਉੱਤੇ ਹਮਲਾ ਨਹੀਂ ਕਰਾਂਗੇ। ਇਸ ਨੂੰ ਸਾਡੀ ਤਾਂ ਈਵਨ ਅੰਗਰੇਜ਼ੀ ਪੀਰੀਅਡ ਜਦੋਂ ਇਹ ਪਤਾ ਹੁੰਦਾ ਸੀ ਵੀ ਕੋਰਟ ਮਾਰਸ਼ਲ ਹੁੰਦਾ ਹੈ ਔਰ ਉਹਦਾ ਮਤਲਬ ਕੀ ਹੁੰਦਾ ਹੈ ਡਿਸਓਬੇ ਕਰਨ ਦਾ। ਔਰ ਇਹ ਮੇਰੇ ਮਿੱਤਰ ਸ਼ੇਖ ਸਾਹਿਬ ਬੜੀ ਫਖਰ ਨਾਲ ਕਹਿੰਦੇ ਹੁੰਦੇ ਸੀ ਕਿ ਵੀ ਇਹ ਸਿੱਖਾਂ ਦੀ ਬੜੀ ਯੂਨੀਕ ਕਰੈਕਟਰ ਹੈ, ਔਰ ਕਿ ਵੀ ਉਹ ਕਿਵੇਂ ਇਸ ਮਾਮਲੇ ਦੇ ਵਿੱਚ ਬਿਲਕੁਲ ਪੱਕੇ ਨੇ ਕਿ ਵੀ ਕਿਸੇ ਦੇ ਧਾਰਮਿਕ ਜਜ਼ਬਾਤ ਨੂੰ ਜਾਂ ਧਰਮ ਤੇ ਹਮਲਾ ਨਹੀਂ ਕਰਨਾ। ਤੁਸੀਂ ਤਾਂ ਛੋਟੇ ਛੋਟੇ ਬੀਬੀਆਂ ਔਰ ਬੱਚੇ ਤੁਹਾਡੀ ਫੌਜ ਨੇ ਮਾਰ ਦਿੱਤੇ, ਸਾਡੀ ਲਾਇਬ੍ਰੇਰੀ ਲੁੱਟ ਕੇ ਲੈ ਗਏ ਔਰ ਸਾੜ ਦਿੱਤੀ। ਉਹ ਤਾਂ ਲਾਈਕ ਐਨਮੀ ਡੀਲ ਕੀਤਾ ਹੈ। ਜੇ ਖਾਲਿਸਤਾਨ 'ਚ ਕੱਲ ਨੂੰ ਇਸ ਕਿਸਮ ਦੀ ਸਿਚੁਏਸ਼ਨ ਡਿਵੈਲਪ ਹੋਏਗੀ ਤੇ ਅਸੀਂ ਉਹ ਸਾਰੇ ਪੈਰਾਮੀਟਰ ਜਿਹੜੇ ਨੇ ਅਮਨ ਅਮਾਨ ਨਾਲ ਕਿਸੇ ਸਿਚੁਏਸ਼ਨ ਨੂੰ ਡੀਲ ਕਰਨ ਦੇ, ਉਹਨਾਂ ਨੂੰ ਪਹਿਲਾਂ ਐਗਜ਼ੌਸਟ ਕਰਾਂਗੇ, ਫਿਰ ਕੋਈ ਇਸ ਕਿਸਮ ਦਾ ਜਿਹੜਾ ਕਦਮ ਹੈ ਉਸ ਬਾਰੇ ਸੋਚਿਆ ਜਾ ਸਕਦਾ ਹੈ। ਔਰ ਇਹ ਤੁਹਾਡੇ ਆਪਣੇ ਉੱਥੋਂ ਦੇ ਐਕਸਪਰਟ ਕਹਿੰਦੇ ਨੇ ਕਿ ਵੀ ਜੇ ਤੁਹਾਡੀ ਪਲਾਨ ਦੇ ਮੁਤਾਬਕ, ਪਰ ਮਕਸਦ ਤਾਂ ਸਿੱਖਾਂ ਨੂੰ ਸਬਕ ਸਿਖਾਉਣਾ ਸੀ, ਮਕਸਦ ਤਾਂ KGB ਰਸ਼ੀਆ ਇੰਗਲੈਂਡ ਦੇ ਨਾਲ ਤੁਸੀਂ ਉਹਨਾਂ ਤੋਂ ਮਦਦ ਲਈ ਹੋਈ ਹੈ, ਇੰਟਰਨੈਸ਼ਨਲੀ ਉਹਨਾਂ ਸਾਰਿਆਂ ਨੂੰ ਬਰੀਫ ਕਰਕੇ ਔਰ ਸਿੱਖਾਂ ਦੀ ਨਸਲਕੁਸ਼ੀ ਕਰਨਾ ਸੀ। ਕੋਈ ਇਹ ਨਹੀਂ ਸੀ ਕਿ ਸਿੱਖਾਂ ਨੇ ਕੋਈ ਇੰਡੀਆ ਦੇ ਖਿਲਾਫ ਕੋਈ ਵਾਰ ਡਿਕਲੇਅਰ ਕਰ ਦਿੱਤੀ ਸੀ। ਔਰ ਅਖੀਰ 'ਚ ਜਿਹੜਾ ਉਹਨਾਂ ਨੇ ਕਿਹਾ
ਕਿ ਜੀ ਦੇਖੋ ਕੋਈ ਆਰਐਸਐਸ ਵਾਲਾ ਜਿਹੜਾ ਹੈ, ਉਹ ਸਿੱਖਾਂ ਨੂੰ ਮਾੜਾ ਨਹੀਂ ਕਹਿੰਦਾ ਕਦੇ, ਲੇਕਿਨ ਸਿੱਖ ਜਿਹੜੇ ਨੇ ਉਹ ਭਗਵਾਨ ਰਾਮ ਦੇ ਬਾਰੇ ਬੜਾ ਮਾੜੇ ਸ਼ਬਦ ਵਰਤਦੇ ਨੇ, ਔਰ ਰਾਮ ਜੀ ਦਾ ਨਾਂ ਜਿਹੜਾ ਬੜੇ ਸਤਿਕਾਰਤ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਜੀ। ਹੁਣ ਇਹ ਕਹਿ ਕੇ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਪਹਿਲੀ ਗੱਲ ਤੇ ਘੱਟੋ ਘੱਟ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜਾਂ ਕੋਈ ਵੀ ਜਿਹੜਾ ਸਿੱਖ ਜਦੋਂ ਜ਼ਿਕਰ ਕਰਦਾ, ਇਹ ਠੀਕ ਹੈ ਵੀ ਰਾਮ ਰਾਜਾ ਰਾਮ ਹੈ ਜੀ, ਦਸ਼ਰਥ ਦਾ ਬੇਟਾ ਹੈ, ਜਿਨ੍ਹਾਂ ਦਾ ਰੋਵੇ ਰਾਮ ਨਿਕਾਲਾ ਪਿਆ, ਸੀਤਾ ਲక్ష్మణ ਵਿਛੜ ਗਿਆ ਜੀ। ਹੁਣ ਉਹਨੂੰ ਤੁਸੀਂ ਗੁਰਬਾਣੀ ਹੈ, ਉਹਨੂੰ ਤੁਸੀਂ ਉਹ ਰਾਜੇ ਰਾਮ ਦੀ ਗੱਲ ਹੈ ਕਿ ਭਾਈ ਭਾਵੇਂ ਉਹ ਇੱਕ ਚੰਗਾ ਰਾਜਾ ਹੋਏਗਾ, ਲੇਕਿਨ ਉਹ ਰੱਬ ਨਹੀਂ ਹੈ। ਜੇ ਰੱਬ ਹੁੰਦਾ ਫਿਰ ਰੱਬ ਰੋਂਦਾ ਨਹੀਂ ਹੁੰਦਾ। ਇਹ ਰੱਬ ਰੋ ਰਿਹਾ ਵੀ ਸੀਤਾ ਤੇ ਲక్ష్మణ ਕਿੱਥੇ ਗਿਆ। ਤੁਸੀਂ ਵੀ ਰਾਮਲੀਲਾ ਕਰਦੇ ਹੋ, ਜਦੋਂ ਆਪਣੇ ਉੱਥੇ ਇਹੀ ਕਹਿੰਦੇ ਹੋ, ਇੱਕ ਪੂਰਾ ਸੀਨ ਹੁੰਦਾ, ਲੋਕ ਦੇਖਣ ਜਾਂਦੇ ਨੇ ਕਿ ਰਾਮਚੰਦਰ ਜੰਗਲ ਦੇ ਵਿੱਚ ਰੋ ਰੋ ਕੇ ਕਹਿ ਰਹੇ ਨੇ ਕਿ ਹੇ ਮੇਰੀ ਸੀਤਾ ਤੁਮ ਕਹਾਂ ਹੋ, ਹੇ ਮੇਰੇ ਭਾਈ ਲక్ష్మణ ਤੁਮ ਕਹਾਂ ਹੋ। ਹੁਣ ਇਹ ਜਿਹੜਾ ਬਿਆਨ ਤੁਸੀਂ ਹਰ ਸਾਲ ਲੋਕਾਂ ਨੂੰ ਦੱਸਦੇ ਹੋ, ਜੇ ਇਹਨੂੰ ਕਹਾਣੀ ਰੂਪ ਦੇ ਵਿੱਚ ਹੁਣ ਤੱਕ ਚੱਲਦਾ ਆਇਆ ਤਾਂ ਉਹਨੂੰ ਸਿੱਖ ਜਿਹੜੇ ਨੇ ਕਦੇ ਵੀ ਡਿਸਰਿਸਪੈਕਟਫੁਲ, ਤਾਂ ਅਸੀਂ ਜਿਨ੍ਹਾਂ ਤੇ ਸਾਡਾ ਯਕੀਨ ਨਹੀਂ ਵੀ ਹੈ, ਜੇ ਡਿਸਰਿਸਪੈਕਟ ਵਾਲੀ ਗੱਲ ਹੁੰਦੀ ਤਾਂ ਫਿਰ ਅਸੀਂ ਧਾਰਮਿਕ ਆਜ਼ਾਦੀ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਨਾ ਦਿੰਦੇ, ਸ਼ਹਾਦਤ ਨਾ ਦਿੰਦੇ ਆਪਣੀ। ਸੋ ਅੱਜ ਵੀ ਅਸੀਂ ਕਦੇ ਵੀ ਇਸ ਪ੍ਰੋਗਰਾਮ ਰਾਹੀਂ ਵੀ ਬੇਸ਼ੱਕ ਅਸੀਂ ਆਪਣੇ ਗੁਰਮਤ ਦੇ ਵਿੱਚ ਪਰਪੱਕ ਜਿਹੜੇ ਸਿਧਾਂਤ ਨੇ ਪਰਪੱਕ ਕਰਨ ਵਾਲੇ, ਉਹਨਾਂ ਦੀ ਐਡਵੋਕੇਸੀ ਕਰਦੇ ਹਾਂ। ਜਿਹੜੇ ਸਿੱਖ ਉਹਨਾਂ ਤੋਂ ਥਿੜਕ ਕੇ ਮੰਦਰਾਂ 'ਚ ਤਿਲਕ ਲਵਾਉਣੇ, ਹਵਨ ਕਰਨੇ, ਇਹ ਤੁਹਾਡੇ ਧਰਮ ਦਾ ਹਿੱਸਾ ਹੈ। ਤੁਸੀਂ ਜੀ ਸਦਕੇ ਤਿਲਕ ਲਾਓ, ਹਵਨ ਕਰੋ, ਮੁਕਟ ਪਾਓ, ਗਾਂ ਦੀ ਪੂਜਾ ਕਰੋ, ਕੋਈ ਹੋਰ ਪੂਜਾ ਕਰੋ, ਇਹ ਕਿਸੇ ਨੂੰ ਮਾਤਾ ਕਹੋ, ਇਹ ਤੁਹਾਡੇ ਧਰਮ ਦੇ ਫੇਥ ਨੇ, ਇਹਨਾਂ ਨੂੰ ਕਰੋ। ਪਰ ਸਾਡਾ ਤਾਂ ਇਤਰਾਜ਼ ਉਹਨਾਂ ਸਿੱਖਾਂ ਤੇ ਹੁੰਦਾ ਜਿਹੜੇ ਇਸ ਕਿਸਮ ਦੇ ਕਰਮ ਕਰਦੇ ਨੇ। ਅਦਰਵਾਈਜ਼ ਉਹ ਰਾਜਾ ਰਾਮਚੰਦਰ ਹੋਣ ਜਾਂ ਕੋਈ ਵੀ ਤੁਹਾਡੇ ਦੇਵੀ ਦੇਵਤੇ ਵੀ ਹੋਣ, ਉਹਨਾਂ ਪ੍ਰਤੀ ਅਸੀਂ ਕਦੇ ਵੀ ਕੋਈ ਅਪਸ਼ਬਦ ਜਾਂ ਸ਼ਬਦਾਵਲੀ ਨਹੀਂ ਵਰਤਦੇ। ਬਾਕੀ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਸੈਂਕੜਿਆਂ ਵਾਰ ਰਾਮ ਦਾ ਨਾਂ ਹੈ, ਉਸ ਰਾਮ ਦਾ ਮਤਲਬ ਹੈ ਜਿਹੜਾ ਰਮਿਆ ਹੋਇਆ ਹੈ, ਓਮਨੀ ਪ੍ਰੈਜ਼ੈਂਟ, ਜਿਹੜਾ ਹਰ ਦਿਲ ਦੇ ਵਿੱਚ ਵਸਦਾ ਹੈ, ਸਾਰੀ ਕਾਇਨਾਤ ਦੇ ਵਿੱਚ ਵਸਦਾ ਹੈ। ਈਵਨ ਰਾਜਾ ਰਾਮ ਦਾ ਵੀ ਉਹੀ ਰਾਮ ਹੈ। ਸੋ ਰਾਜਾ ਰਾਮ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਕਈ ਵਾਰ ਉਸ ਕੰਟੈਕਸਟ ਦੇ ਵਿੱਚ ਹੈ, ਅਵਤਾਰਵਾਦ ਦੇ ਥੱਲੇ ਹੈ, ਭੱਟਾਂ ਨੇ ਜ਼ਿਕਰ ਕੀਤਾ ਹੈ ਕਿ ਤ੍ਰੇਤੇ ਦੇ ਵਿੱਚ ਰਾਮ ਆਏ, ਲੇਕਿਨ ਉਹ ਰਾਮ ਨਹੀਂ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਰਾਮ ਹੈ, ਰਮਿਆ ਹੋਇਆ, ਜਿਹੜਾ ਨਿਰੰਕਾਰ ਹੈ। ਔਰ ਇਸ ਗੱਲ ਨੂੰ ਜਿਹੜਾ ਈਵਨ ਤੁਲਸੀਦਾਸ ਜਿਨ੍ਹਾਂ ਨੇ ਰਾਮਚਰਿਤ ਮਾਨਸ ਲਿਖਿਆ, ਤੁਲਸੀ ਰਾਮਾਇਣ ਲਿਖੀ, ਉਹਨਾਂ ਨੇ ਵੀ ਐਂਡ ਦੇ ਵਿੱਚ ਇਹ ਗੱਲ ਕਹੀ ਕਿ ਕਬ ਲਗ ਕਹੂੰ ਨਾਮ ਵਡਿਆਈ, ਕਿਆ ਲਗ ਕਹੂੰ ਨਾਮ ਵਡਿਆਈ, ਰਾਮ ਨ ਸਕਹਿ ਨਾਮ ਗੁਣ ਗਾਈ, ਕਿ ਮੈਂ ਨਾਮ ਦੀ, ਰੱਬ ਦੇ ਨਾਂ ਦੀ ਵਡਿਆਈ ਕੀ ਕਵਾਂ। ਈਵਨ ਰਾਮ ਵੀ ਨਾਮ ਦੀ ਵਡਿਆਈ ਨਹੀਂ ਕਹਿ ਸਕਦੇ। ਸੋ ਜਿਨ੍ਹਾਂ ਨੇ ਉਹ ਪੂਰਾ ਨਾਟਕ ਲਿਖਿਆ ਰਾਮਚਰਿਤ ਮਾਨਸ ਦਾ, ਉਹਨਾਂ ਨੇ ਵੀ ਅਲਟੀਮੇਟਲੀ ਰੱਬ ਨੂੰ ਰਾਮ ਦਾ ਰਾਮ ਕਿਹਾ। ਸੋ ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਰਾਮ ਹੈ, ਰਮਿਆ ਹੋਇਆ, ਉਹ ਕੁੱਲ ਕਾਇਨਾਤ ਦਾ ਰਾਮ ਹੈ, ਜਿਹਦੇ ਲਈ ਅਸੀਂ ਸ਼ਬਦ ਆਪਣੇ ਵਾਹਿਗੁਰੂ ਵਰਤਦੇ ਹਾਂ। ਮੁਸਲਮਾਨ ਉਸ ਦੇ ਲਈ ਅੱਲਾ ਵਰਤਦੇ ਨੇ, ਈਸਾਈ ਔਰ ਦੂਸਰੇ ਲੋਕ ਗੋਡ ਵਰਤਦੇ ਨੇ। ਪਰ ਹੁਣ ਅਯੁੱਧਿਆ ਦਾ ਰਾਜਾ ਰਾਮ ਗੋਡ ਨਹੀਂ ਹੈ ਜੀ। ਸੋ ਉਹ ਰਾਮ ਨਹੀਂ ਹੈ ਜਿਹੜਾ ਸਾਰੀ ਦੁਨੀਆ ਨੂੰ ਚਲਾ ਰਿਹਾ, ਉਹ ਇੱਕੋ ਹੀ ਹੈ। ਔਰ ਉਸ ਦੇ ਲਈ ਸ਼ੁਰੂਆਤ ਦੇ ਵਿੱਚ ਹੀ ਇੱਕ ਓੰਕਾਰ ਗੁਰੂ ਸਾਹਿਬ ਨੇ ਫਰਮਾ ਦਿੱਤਾ ਸੀ ਕਿ ਉਹ ਇੱਕ ਹੈ ਤੇ ਉਹ ਅਜੂਨੀ ਹੈ, ਉਹ ਜੂਨ ਦੇ ਵਿੱਚ ਨਹੀਂ ਆਉਂਦਾ, ਉਹ ਜੰਮਦਾ ਮਰਦਾ ਨਹੀਂ ਹੈ। ਰਾਮਚੰਦਰ ਜਨਮੇ ਨੇ, ਉਹਨਾਂ ਦਾ ਜਨਮ ਹੋਇਆ, ਉਹਨਾਂ ਦੇ ਪਿਤਾ ਦਸ਼ਰਥ ਨੇ, ਉਹਨਾਂ ਦਾ ਮਾਤਾ ਹੈ, ਘਰ ਹੈ, ਬਾਹਰ ਹੈ, ਦੂਜੇ। ਸੋ ਇੱਕ ਰਾਜੇ ਨੇ ਔਰ ਉਹਦੇ ਤਹਿਤ ਤੁਸੀਂ ਉਹਨਾਂ ਨੂੰ ਆਪਣਾ ਭਗਵਾਨ ਕਹਿੰਦੇ ਹੋ, ਤੁਸੀਂ ਜੀ ਸਦਕੇ ਕਹੋ। ਪਰ ਗੁਰੂ ਗ੍ਰੰਥ ਸਾਹਿਬ ਦਾ ਰਾਮ ਰਮਿਆ ਹੋਇਆ, ਕੁੱਲ ਕਾਇਨਾਤ ਦਾ ਰਾਮ ਹੈ। ਉਹ ਅਯੁੱਧਿਆ ਦਾ ਰਾਜਾ ਦਸ਼ਰਥ ਦਾ ਪੁੱਤਰ ਰਾਮ ਨਹੀਂ ਜੀ। ਡਾਕਟਰ ਸਾਹਿਬ, ਔਰ ਫਿਰ ਵੀ ਇਹਨਾਂ ਦਾ ਧੰਨਵਾਦ। ਜੇ ਤੁਸੀਂ ਕੋਈ ਸਾਰਥਕ ਡਿਬੇਟ ਕਰਨੀ ਚਾਹੋ ਤੇ ਜ਼ਰੂਰ ਲਿਖਿਆ ਕਰੋ। ਵੈਸੇ ਤੁਹਾਡਾ ਕੌੜਾਪਨ ਵੀ ਅਸੀਂ, ਜਿਵੇਂ ਸ਼ਾਂਤੀ ਸਰੂਪ ਦੀ ਜਿਹੜੀ ਹੈ ਉਹ ਭੜਕਾਹਟ, ਉਹ ਵੀ ਸਾਹਮਣੇ ਆ ਗਈ ਸੀ, ਉਹ ਵੀ ਸਾਨੂੰ ਦੱਸਦੀ ਹੈ ਵੀ ਤੁਸੀਂ ਕਿੰਨੇ ਸ਼ਾਂਤੀ ਸਰੂਪ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਮਿਲਾਂਗੇ ਬ੍ਰੇਕ ਤੇ ਜਾਣ ਦਾ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।